अम्माबाद फ़ाउज़ बिल्लाहि मिनश्शैतानिर्रजीम बिस्मिल्लाहिर्रहमानिर्रहीम। सफ़रे करबला ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਨਾਬ ਅਬਦੁਲ ਮਸੀਹ ਦੀ। ਜਨਾਬ ਅਬਦੁਲ ਮਸੀਹ ਇੰਨਾ ਚਿਰ ਜਿਹੜਾ ਤਜ਼ੱਬੁਤ ਦਾ ਸ਼ਿਕਾਰ ਰਹੇ ਕਿ ਕਾਰਡੀਨਲਸ਼ਿਪ ਜਿਹੜੀ ਛੋੜ ਦੇਵਾਂ ਤੇ ਇਸਲਾਮ ਕਬੂਲ ਕਰ ਲਾਂ, ਯਾ ਰਸੂਲ ਅੱਲਾ ਮੈਂ ਕਾਰਡੀਨਲਸ਼ਿਪ ਛੋੜ ਦਿੱਤੀ ਹੈ ਤੇ ਤੁਸੀਂ ਮੈਨੂੰ ਨਾ ਕਲਮਾ ਪੜ੍ਹਾ ਦਿਓ। ਨਬੀ ਮਸਜਿਦ ਨਬਵੀ ਦੇ ਵਿੱਚ ਆਪ ਸੱਲੱਲਾਹੁ ਅਲੈहि ਵਸੱਲਮ ਨੇ ਕਲਮਾ ਪੜ੍ਹਾ ਕੇ ਆਪ ਨੂੰ ਮੁਸਲਮਾਨ ਕਰ ਦਿੱਤਾ। ਹੁਣ ਸੋਚਣ ਦਾ ਮਕਾਮ ਹੈ ਕਿ ਜਿਸ ਅਹੁਦੇ ਨੂੰ ਇਸਲਾਮ ਦੇ ਵਾਸਤੇ ਛੋੜਿਆ ਉਹ ਕੋਈ ਆਮ ਅਹੁਦਾ ਨਹੀਂ ਸੀ, ਬਲਕਿ ਉਸ ਅਹੁਦੇ ਦੇ ਨਾਲ ਜਿਹੜੀਆਂ ਮਰਾਆਤ ਉਹਨਾਂ ਦੇ ਖਾਨਦਾਨ ਨੂੰ ਨਸੀਬ ਸਨ ਉਹ ਸਾਰੀਆਂ ਖੋਲੀਆਂ ਜਾਣੀਆਂ ਸਨ ਅਤੇ ਉਹਨਾਂ ਦੀ ਬੀਵੀ, ਉਹਨਾਂ ਦੇ ਬੱਚੇ ਤੇ ਉਹਨਾਂ ਦਾ ਜਿਹੜਾ ਖਾਨਦਾਨ ਹੈ ਉਹਨਾਂ ਦਾ ਜਿਹੜਾ ਸੀ ਉਹ ਸਾਰਾ ਉਹਨਾਂ ਦਾ ਨਾਤਕਾ ਬੰਦ ਹੋ ਜਾਣਾ ਸੀ। ਬਰਾਦਰੀ ਨੇ ਉਹਨਾਂ ਨੂੰ ਬਹੁਤ ਲਾਣ ਤਾਣ ਕੀਤੀ, ਦੋਸਤਾਂ ਨੇ ਉਹਨਾਂ ਨੂੰ ਛੱਡ ਦਿੱਤਾ। ਜਿਹੜੇ ਕੱਲ੍ਹ ਤੱਕ ਉਹਨਾਂ ਨੂੰ ਇੱਜ਼ਤ ਦੀਆਂ ਸਰ ਬੁਲੰਦੀਆਂ 'ਤੇ ਬਿਠਾਉਂਦੇ ਸਨ ਅੱਜ ਉਹਨਾਂ ਦੇ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸਨ, ਪਰ ਉਹਨਾਂ ਨੇ ਇਹ ਸਭ ਕੁਝ ਸਹਿ ਲਿਆ। ਉਹਨਾਂ ਦਾ ਕਬੀਲਾ, ਉਹਨਾਂ ਦਾ ਭਾਈ ਸਭ ਉਹਨਾਂ ਦੇ ਮੁਖਾਲਫ ਹੋ ਗਏ। ਜਨਾਬ ਅਬਦੁਲ ਮਸੀਹ ਦਾ ਇੱਕ ਹੀ ਪੁੱਤਰ ਸੀ, ਉਹਦਾ ਨਾਮ ਸੀ ਕੈਸ ਅਬਦੁਲ ਮਸੀਹ। ਆਪ ਨੂੰ ਆਪਣੇ ਬੱਚੇ ਦੇ ਨਾਲ ਬੜੀ ਮੁਹੱਬਤ ਸੀ। ਉਹਨਾਂ ਦੀ ਬੀਵੀ ਤੇ ਉਹਨਾਂ ਦਾ ਬੇਟਾ ਚਰਚ ਦੇ ਨਾਲ ਮਸਰੂਫ ਸਨ ਤੇ ਉਹਨਾਂ ਦੀ ਬੀਵੀ ਤੇ ਉਹਨਾਂ ਦਾ ਬੇਟਾ ਜਨਾਬ ਈਸਾ अलैहिस्सलातु वस्सलाम इब्ने मरियम सलामुल्लाह अलैहा ਦੇ ਨਾਲ ਬਹੁਤ ਗਹਿਰੀ ਮੁਹੱਬਤ ਕਰਦੇ ਸਨ। ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਜਨਾਬ ਅਬਦੁਲ ਮਸੀਹ ਨੂੰ ਕਿਹਾ ਕਿ ਤੁਸੀਂ ਕੁਝ ਅਰਸੇ ਵਾਸਤੇ ਮਦੀਨੇ ਦੇ ਵਿੱਚ ਰਹਿ ਕੇ ਵਾਪਸ ਨਜਰਾਨ ਚਲੇ ਜਾਓ। ਹੁਣ ਜਿਸ ਤਰ੍ਹਾਂ ਕਿ ਜਨਾਬ ਅਬਦੁਲ ਮਸੀਹ ਨਜਰਾਨ ਆਪਣੇ ਘਰ ਪਹੁੰਚੇ ਤੇ ਉਹਨਾਂ ਦੇ ਕਬੀਲੇ ਤੇ ਖਾਨਦਾਨ ਨੇ ਉਹਨਾਂ ਨੂੰ ਕਬੀਲਾ ਬਦਲ ਕਰ ਦਿੱਤਾ। ਉਹਨਾਂ ਦੀ ਬੀਵੀ ਤੇ ਬੇਟਾ ਕਿਉਂਕਿ ਚਰਚ ਦੇ ਨਾਲ ਮੁਨਸਲਿਕ ਸਨ, ਇਸ ਲਈ ਉਹਨਾਂ ਦੇ ਖਾਨਦਾਨ ਨੇ, ਉਹਨਾਂ ਦੇ ਪੁੱਤਰ ਨੇ ਚਰਚ ਦੇ ਵਿੱਚ ਬਿਸ਼ਪ ਦੀ ਤਾਲੀਮ ਜਿਹੜੀ ਹੈ ਨਾ ਉਹਦੇ ਵਾਸਤੇ ਉਹਨਾਂ ਦੇ ਪੁੱਤਰ ਨੂੰ ਨਾ ਮੁੰਤਖਬ ਕਰ ਲਿਆ ਗਿਆ। ਅਤੇ ਹੁਣ ਜਨਾਬ ਜਿਹੜੇ ਕੈਸ ਸਨ ਉਹ ਕ੍ਰਿਸਚਨੈਲਿਟੀ ਦੇ ਉਹਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਪੜ੍ਹਦੇ ਪ੍ਰੀਚਡ ਬਣ ਗਏ। ਮਜ਼ੀਦ ਪੜ੍ਹਦੇ ਬਿਸ਼ਪ ਹੋ ਗਏ। ਕਾਰਡੀਨਲ ਤਾਂ ਨਹੀਂ ਹੋ ਸਕੇ ਪਰ ਬਿਸ਼ਪ ਤੱਕ ਜਿਹੜਾ ਨਾ ਉਹ ਵੀ ਬਹੁਤ ਆਲਾ ਅਹੁਦਾ ਹੁੰਦਾ, ਉੱਥੇ ਤੱਕ ਪਹੁੰਚ ਗਏ। ਹਜ਼ਰਤ ਈਸਾ अलैहिस्सलातु वस्सलाम इब्ने मरियम ਦੇ ਨਾਲ ਕਿਉਂਕਿ ਬੇਹੱਦ ਮੁਹੱਬਤ ਕਰਦੇ ਸਨ, ਉਹਨਾਂ ਦੀ ਮੁਹੱਬਤ ਮਜ਼ੀਦ ਵੱਧ ਰਹੀ ਸੀ। ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ। ਇੱਕ ਦਿਨ ਅਚਾਨਕ ਜਨਾਬ ਅਬਦੁਲ ਮਸੀਹ ਯਾਨੀ ਕਿ ਉਹਨਾਂ ਦੇ ਵਾਲਦ ਜਿਹੜੇ ਸਨ ਨਾ ਉਹ ਵਾਪਸ ਆ ਗਏ। ਕਬੀਲੇ ਵਾਲਿਆਂ ਨੇ ਜਦੋਂ ਉਹਨਾਂ ਨੂੰ ਦੇਖਿਆ ਤੇ ਕਿਹਾ ਕਿ ਤੁਸੀਂ ਫਿਰ ਵਾਪਸ ਆ ਗਏ ਹੋ। ਆਪ ਨੇ ਕਿਹਾ ਮੈਂ ਤੁਹਾਨੂੰ ਨਹੀਂ ਮਿਲਣ ਆਇਆ, ਬਲਕਿ ਮੈਂ ਆਪਣੇ ਪੁੱਤਰ ਕੈਸ ਨਾਲ ਮਿਲਣ ਆਇਆ ਵਾਂ। ਮੈਂ ਜਿੱਥੇ ਹੈ ਵਾਂ ਮੈਂ ਉੱਥੇ ਬਹੁਤ ਖੁਸ਼ ਹਾਂ। ਮੈਂ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਦਾ ਕਲਮਾ ਪੜ੍ਹ ਚੁੱਕਿਆ ਵਾਂ ਅਤੇ ਜਨਾਬ ਈਸਾ अलैहिस्सलातु वस्सलाम इब्ने मरियम सलामुल्लाह अलैह ਮੇਰੀ ਰਹਿਨੁਮਾਈ ਫਰਮਾਉਂਦੇ ਰਹਿੰਦੇ ਨੇ। ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ। ਮੈਂ ਦੀਨ ਮੁਹੰਮਦ ਦੇ ਨਾਲ ਵਫਾਦਾਰ ਹੈ ਵਾਂ। ਕਬੀਲੇ ਵਾਲਿਆਂ ਨੇ ਪੁੱਛਿਆ ਕਿ ਫਿਰ ਤੁਸੀਂ ਇੱਥੇ ਕੀ ਕਰਨ ਆਏ ਹੋ? ਇਹਨਾਂ ਨੇ ਕਿਹਾ ਮੈਂ ਆਪਣੇ ਬੇਟੇ ਕੈਸ ਨੂੰ ਮਿਲਣ ਆਇਆ ਹਾਂ। ਬਹਰਹਾਲ ਆਪ ਆਪਣੇ ਪੁੱਤਰ ਕੈਸ ਨੂੰ ਮਿਲੇ ਅਤੇ ਆਪ ਨੇ ਕੈਸ ਨੂੰ ਕਿਹਾ ਕਿ ਕੈਸ ਤੂੰ ਮੇਰੀ ਇਕੱਲੀ ਔਲਾਦ ਹੈ। ਮੈਂ ਸਾਰੀ ਜ਼ਿੰਦਗੀ ਤੈਨੂੰ ਮਿਲਣ ਵਾਸਤੇ ਤੜਫਦਾ ਰਿਹਾ ਵਾਂ। ਨਾ ਮੈਂ ਸ਼ਾਦੀ ਕਰਕੇ ਕੋਈ ਦੂਸਰੀ ਔਲਾਦ ਪੈਦਾ ਕਰਨਾ ਚਾਹੀ। ਤੂੰ ਮੇਰਾ ਇਕੱਲਾ ਹੀ ਵਾਰਿਸ ਹੈ ਅਤੇ ਆਪਣੇ ਖਾਨਦਾਨ ਦਾ ਵੀ ਤੂੰ ਹੀ ਵਾਰਿਸ ਹੈ ਅਤੇ ਮੈਂ ਸਾਰੀ ਉਮਰ ਤੇਰੀ ਕਾਮਯਾਬੀਆਂ ਵਾਸਤੇ, ਤੇਰੀ ਈਮਾਨ ਦੀ ਸਰ ਬੁਲੰਦੀਆਂ ਵਾਸਤੇ ਦੁਆਵਾਂ ਮੰਗਦਾ ਰਿਹਾ। ਜਦੋਂ ਵੀ ਮੈਂ ਕਲਮਾ ਨਬੀ ਆਖਰੂ ਜ਼ਮਾਨ ਸੱਲੱਲਾਹੁ ਅਲੈहि ਵਸੱਲਮ ਪੜ੍ਹਿਆ ਸੀ ਅਤੇ ਮੈਂ ਅੱਲਾਹ ਤਬਾਰਕ व ਤਆਲਾ ਦੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੋਂ ਇੱਕ ਦਰਖਾਸਤ ਕੀਤੀ ਸੀ ਕਿ ਮੇਰੀ ਔਲਾਦ ਨੂੰ ਵੀ ਤੁਸੀਂ ਆਪਣੇ ਵਫਾਦਾਰਾਂ ਦੇ ਵਿੱਚ ਰੱਖਿਆ ਜੇ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੀ ਕਿ ਤੇਰੇ ਪੁੱਤਰ ਨੂੰ
दीन दे विच ऐसी कामयाबी और सरबुलंदी मिलेगी जो बहुत घੱਟ लोगों ਨੂੰ नसीब ਹੁੰਦੀ है। ਤੇ मैं ਤੈਨੂੰ ਇਹ नहीं कहता कि तू जनाबे ईसा अलैहिस्सलातो वस्सलाम इब्ने मरियम ਨੂੰ छोड़ दे ਤੇ मुसलमान हो जा। मैं इतने सालों के बाद ਤੈਨੂੰ मिलन आया वां क्योंकि हुण मैं बुढ़ा हो गया वां ते शायद तेरी मेरी ये आखिरी मुलाकात होवे। ਇਹਦੇ ਬਾਅਦ ਮੈਂ ਇਸ ਦੁਨੀਆ ਫਾਨੀ ਵਿੱਚ ਸ਼ਾਇਦ ਨਾ ਰਵਾਂ। ਇਸ ਲਈ ਮੈਂ ਬਹੁਤ ਜ਼ਰੂਰੀ ਸਮਝ ਰਿਹਾ ਸਾਂ ਕਿ ਮੈਂ ਤੇਰੇ ਨਾਲ ਕੁਝ ਬੜੀਆਂ ਜ਼ਰੂਰੀ ਰਾਜ਼ ਦੀਆਂ ਗੱਲਾਂ ਕਰਨਾ ਚਾਹੁੰਦਾ ਵਾਂ। ਫਿਰ ਜਨਾਬ ਅਬਦੁਲ ਮਸੀਹ ਨੇ ਮੁਬਾਹਲਾ ਦੀ ਪੂਰੀ ਕਹਾਣੀ ਸੁਣਾਈ। ਤਿੰਨ ਦਿਨ ਤੱਕ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਵਾਲਾਤਾਂ ਦੇ ਜਵਾਬ ਉਹਨਾਂ ਨੂੰ ਦਿੰਦੇ ਰਹੇ, ਉਹਦੀ ਮੁਕੰਮਲ ਰੂਜਾਤ ਸੁਣਾਈ। जनाब अली अलैहिस्सलातो वस्सलाम, जनाब बीबी फातिमा तो ज़हरा सलामुल्लाह अलैहा ते इमाम हुसैन अलैहिस्सलातो वस्सलाम ते इमाम हसन अलैहिस्सलातो वस्सलाम दी हजूर पुर नूर दे नाल मकामे मुबाहला दे उत्ते उन्हां दी आमद ते हज़रत ईसा अलैहिस्सलातो वस्सलाम इब्ने मरियम सलामुल्लाह अलैहा दी ज़ियारत ते आप दा मुबाहला को दस्तबरदार होना ते हजूर सल्लल्लाहु अलैहि वसल्लम नूं दरखास्त करना कि लानत दी बददुआ ना करिया जे। उस तो बाद अपनी जहनी बेचैनी ते बेकरारी ते तो मजबूर हो के नबी करीम सल्लल्लाहु अलैहि वसल्लम नबी आखिर ज़मान दी ज़ात नूं पहचान के मैं मुसलमान होया वां। मेरे इल्म ने ਇਹ ਸਾਰੀਆਂ ਚੀਜ਼ਾਂ ਮੈਨੂੰ ਤਫਸੀਲ ਦੇ ਨਾਲ ਸਮਝ ਆ ਗਈਆਂ। ਮੇਰੇ ਇਲਮ ਦੇ ਮੁਤਾਬਿਕ ਫਲਾਂ ਕਿਤਾਬ ਦੇ ਅੰਦਰ ਇਹ ਮੌਜੂਦ ਨਿਸ਼ਾਨੀਆਂ ਨੇ ਜਿਹੜੀਆਂ ਕਿ ਨਬੀ ਕਰੀਮ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨਿਸ਼ਾਨੀਆਂ ਦੇ ਉੱਤੇ ਪੂਰੇ ਉਤਰਦੇ ਨੇ ਤੇ ਅੱਲਾ ਦੇ ਆਖਰੀ ਤੇ ਸੱਚੇ ਨਬੀ ਨੇ। ਜਦੋਂ ਮੈਨੂੰ ਇਸ ਚੀਜ਼ ਦਾ ਕਾਮਲ ਯਕੀਨ ਹੋ ਗਿਆ ਤੇ ਮੈਂ ਫਿਰ ਜਿਹੜਾ ਸੀ ਉਹ ਆਪਣੇ ਆਪ ਨੂੰ ਇਸਲਾਮ ਕਬੂਲ ਕਰਨ ਤੋਂ ਨਹੀਂ ਰੋਕ ਸਕਿਆ। ਪਰ ਮੈਂ ਤੈਨੂੰ ਇਸਲਾਮ ਦੀ ਦਾਵਤ ਦੇਣ ਨਹੀਂ ਆਇਆ। ਮੈਨੂੰ ਪਤਾ ਹੈ ਕਿ ਤੂੰ ਮੇਰੇ ਕੋਲ ਸ਼ਦੀਦ ਨਫ਼ਰਤ ਕਰਨਾ ਕਿਉਂਕਿ ਮੇਰੀ ਵਜ੍ਹਾ ਨਾਲ ਤੈਨੂੰ ਤੇ ਤੇਰੀ ਮਾਂ ਨੂੰ ਤੇ ਮੇਰੇ ਕਬੀਲੇ ਨੂੰ ਕਾਫੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਪਿਆ। ਮੈਂ ਸਿਰਫ ਤੈਨੂੰ ਇੱਕ ਗੱਲ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਮੈਂ ਕਲਮਾ ਪੜ੍ਹਿਆ ਸੀ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਮੈਨੂੰ ਇੱਕ ਦੁਆ ਸਿਖਾਈ ਸੀ ਜਿਹਦੇ ਨਾਲ ਮੈਂ ਜਦੋਂ ਵੀ ਉਹ ਦੁਆ ਮੰਗਣਾ ਵਾਂ ਤੇ ਉਹ ਦੁਆ ਪੜ੍ਹਨ ਤੋਂ ਬਾਅਦ ਮੈਨੂੰ ਹਜ਼ਰਤ ਈਸਾ अलैहिस्सलातो वस्सलाम ਦਾ ਦੀਦਾਰ ਹੋ ਜਾਂਦਾ, ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ ਤੇ ਮੈਂ ਜਿਹੜਾ ਵੇ ਉਹ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਜਾਂਦੀ ਹੈ। ਤੇ ਮੈਂ ਇਹ ਵੀ ਗੱਲ ਜਾਣਨਾ ਵਾਂ ਕਿ ਤੈਨੂੰ ਵੀ ਜਨਾਬ ਈਸਾ अलैहिस्सलातो वस्सलाम इब्ने मरियम सलामुल्लाह अलैह ਦੇ ਨਾਲ ਕਿੰਨਾ ਪਿਆਰ ਹੈ। ਤੇ ਮੈਂ ਤੈਨੂੰ ਇਹ ਦੁਆ ਜਾਂ ਇਹ ਅਲਫਾਜ਼ ਜਿਹੜੇ ਨੇ ਇਹ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਵਾਂ, ਤੈਨੂੰ ਸਿਖਾਉਣਾ ਚਾਹੁੰਦਾ ਵਾਂ ਤੇ ਜਦੋਂ ਵੀ ਤੂੰ ਚਾਹੇਂਗਾ ਤੇ ਤੈਨੂੰ ਹਜ਼ਰਤ ਈਸਾ अलैहिस्सलातो वस्सलाम ਦੀ ਜ਼ਿਆਰਤ ਹੋ ਜਾਏਗੀ ਤੇ ਤੂੰ ਜਨਾਬ ਈਸਾ ਇਬਨ ਮਰੀਮ ਸਲਾमुल्लाह अलैह ਦੇ ਨਾਲ ਗੱਲ ਕਰਕੇ ਰਹਿਨੁਮਾਈ ਹਾਸਲ ਕਰ ਸਕਣਾ। ਜਨਾਬ ਅਬਦੁਲ ਮਸੀਹ ਇਹ ਦੁਆ ਆਪਣੇ ਬੇਟੇ ਨੂੰ ਸਿਖਾ ਕੇ ਉਹਨੂੰ ਸਮਝਾ ਕੇ ਤੇ ਉਸ ਤੋਂ ਬਾਅਦ ਆਪਣੇ ਕਬੀਲੇ ਤੇ ਆਪਣੇ ਘਰ ਤੋਂ ਵਾਪਸ ਚਲੇ ਗਏ। ਇਹਦੇ ਬਾਅਦ ਤਾਰੀਖ ਦੀਆਂ ਕਿਤਾਬਾਂ ਦੇ ਵਿੱਚ ਕਿਧਰੇ ਵੀ ਉਹਨਾਂ ਦਾ ਜ਼ਿਕਰ ਜਿਹੜਾ ਨਾ ਉਹ ਨਹੀਂ ਮਿਲਦਾ ਕਿ ਉਹ ਵਾਪਸ ਆਏ ਸਨ, ਨਾ ਹੀ ਉਹਨਾਂ ਦੀ ਕੋਈ ਕਬਰ ਦਾ ਨਿਸ਼ਾਨ ਮਿਲਿਆ। ਸ਼ਾਇਦ ਉਹ ਸਹਰਾ ਦੇ ਵਿੱਚ ਕਿਧਰੇ ਗੁਮਨਾਮੀ ਦੀ ਜ਼ਿੰਦਗੀ ਦੇ ਵਿੱਚ ਪਰਦਾ ਕਰ ਗਏ ਹੋਣਗੇ ਤੇ ਉਹਨਾਂ ਦੀ ਤਦਫੀਨ ਕਰ ਦਿੱਤੀ ਗਈ ਹੋਏਗੀ। ਕਾਜ਼ੀ ਸਨਾਉल्लाह ਪਾਣੀਪਤੀ ਜਿਨ੍ਹਾਂ ਨੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁੰਮ ਗੁਸ਼ਤਾ ਸਹਾਬੀ ਰਜ਼ੀ ਅੱਲਾਹੁ ਤਾਲਾ ਅਨਹਾ ਦੇ ਨਾਮ ਦੇ ਨਾਲ ਕਿਤਾਬ ਦੇ ਵਿੱਚ ਇੱਕ ਚੈਪਟਰ ਉਹਦੇ ਵਿੱਚ ਉਹਦਾ ਤਰਜਮਾ ਇੰਗਲਿਸ਼ ਦੇ ਵਿੱਚ ਵੀ ਹੋਇਆ ਹੈ। ਇਸੇ ਕਿਤਾਬ ਦੇ ਵਿੱਚ ਰਿਸਾਲਤ ਮਾਂ ਆਪ ਦੇ ਸਿੰਧੀ ਸਹਾਬਾ ਉਬੈਦੁੱਲਾ ਸਿੰਧੀ ਰਜ਼ੀ ਅੱਲਾਹੁ ਤਾਲਾ ਅਨਹੂ ਦਾ ਨਾਮ ਵੀ ਸ਼ਾਮਿਲ ਹੈ। ਇਹਦੇ ਵਿੱਚ ਨਾ ਜਨਾਬੇ ਅਬਦੁਲ ਮਸੀਹ ਦਾ ਤਜ਼ਕਰਾ ਵੀ ਸ਼ਾਮਿਲ ਹੈ। ਜਨਾਬੇ ਕੈਸ ਨੇ ਆਪਣੇ ਬਾਪ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਗੱਲਾਂ 'ਤੇ ਜਦੋਂ ਗੌਰ ਕੀਤਾ
ਤੇ ਆਪਣੇ ਅੰਦਰ ਇੱਕ ਬਹੁਤ ਵੱਡੀ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਕਿ ਇੰਨੇ ਸਾਲਾਂ ਤੱਕ ਉਹਨਾਂ ਨੇ ਆਪਣੇ ਪਿਓ ਨੂੰ ਬੇਗੁਨਾਹ ਆਪਣੇ ਤੋਂ ਦੂਰ ਰੱਖਿਆ ਤੇ ਇੰਨੀ ਵੱਡੀ ਸਜ਼ਾ ਦਿੱਤੀ ਉਹਨਾਂ ਨੂੰ, ਤੇ ਇੰਨੇ ਸਾਲਾਂ ਤੱਕ ਉਹਨਾਂ ਨੂੰ ਜ਼ਿਲ੍ਹਾ ਵਤਨੀ ਦੀ ਜ਼ਿੰਦਗੀ ਜੀਣ ਤੇ ਮਜਬੂਰ ਕਰ ਦਿੱਤਾ। ਅਸੀਂ ਤੇ ਉਹਨਾਂ ਤੇ ਬੜਾ ਹੀ ਜ਼ੁਲਮ ਕੀਤਾ। ਹੁਣ ਜਨਾਬੇ ਕੈਸ ਜਿਹੜੇ ਸਨ ਉਹ ਇਸ ਵਕਤ ਚਰਚ ਦੇ ਬਿਸ਼ਪ ਸਨ। ਇੱਕ ਦਿਨ ਉਹਨਾਂ ਨੇ ਆਪਣੇ ਪਿਓ ਦੀ ਦੱਸੀ ਹੋਈ ਦੁਆ ਜਿਹੜੀ ਸੀ ਉਹ ਉਹਨਾਂ ਨੇ ਪੜ੍ਹੀ ਤੇ ਉਹਨਾਂ ਨੂੰ ਜਨਾਬੇ ਈਸਾ ਅਲੈਹਿਸਸਲਾਤੁ ਵਸਲਾਮ ਤੇ ਇਬਨ ਮਰੀਮ ਸਲਾਮੁੱਲਾਹ ਅਲੈਹਾ ਦਾ ਦੀਦਾਰ ਹੋ ਗਿਆ ਤੇ ਉਹ ਈਸਾਈਅਤ ਦੇ ਉੱਤੇ ਕਾਇਮ ਹੈ ਸਨ। ਔਰ ਇਹ ਵੀ ਉਹਨਾਂ ਨੂੰ ਪਤਾ ਸੀ ਕਿ ਅਗਰ ਅੱਲਾਹ ਤਬਾਰਕ ਵ ਤਾਲਾ ਦੇ ਨਬੀ ਦਾ ਦੀਦਾਰ ਹੋਵੇ ਤੇ ਕੈਫੀਅਤ ਕੀ ਹੁੰਦੀ ਹੈ। ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਬਹੁਤ ਜ਼ਾਲਮ ਹੋ ਔਰ ਤੁਸੀਂ ਲੋਕਾਂ ਨੇ ਆਪਣੇ ਪਿਓ ਦੇ ਉੱਤੇ ਬੜਾ ਨਾਹਕ ਜ਼ੁਲਮ ਕੀਤਾ ਔਰ ਉਹਨਾਂ ਨੂੰ ਅਜ਼ੀਅਤ ਵਿੱਚ ਮੁਬਤਲਾ ਕੀਤਾ। ਜਨਾਬੇ ਕੈਸ ਬਿਸ਼ਪ ਔਰ ਬੜੇ ਪਰੇਸ਼ਾਨ ਹੋਏ ਤੇ ਚਰਚ ਨੂੰ ਛੋੜ ਦਿੱਤਾ। ਉਹਨਾਂ ਨੂੰ ਤਿੱਬ ਯਾਨੀ ਕਿ ਡਾਕਟਰੀ ਦਾ ਬੜਾ ਸ਼ੌਕ ਸੀ ਤੇ ਬੜੇ ਅੱਛੇ ਉਹ ਡਾਕਟਰ ਵੀ ਸਨ, ਯਾਨੀ ਕਿ ਤਬੀਬ ਉਸ ਦੌਰ ਦੇ, ਤੇ ਉਹਨਾਂ ਨੇ ਤਿੱਬੇ ਸਰਜਰੀ ਦੇ ਵਿੱਚ ਮਹਾਰਤ ਹਾਸਲ ਕਰ ਰੱਖੀ ਹੋਈ ਸੀ, ਜਿਹਨੂੰ ਅੱਜ ਕੱਲ੍ਹ ਅਸੀਂ ਸਰਜਨ ਕਹਿੰਦੇ ਹਾਂ। ਯਾਨੀ ਉਹ ਉਸ ਦੌਰ ਦੇ ਬਿਹਤਰੀਨ ਸਰਜਨ ਵੀ ਸਨ। ਤਾਰੀਖੀ ਕੁਤਬ ਦੇ ਵਿੱਚ ਇੱਕ ਨਾਮ ਜਿਹੜਾ ਹੈ ਤਬੀਬੇ ਅਬਕਾ ਯਾਨੀ ਰੋਣ ਵਾਲਾ ਤਬੀਬ ਦੇ ਨਾਂ ਤੋਂ ਮਸ਼ਹੂਰ ਹੋਏ। ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਤਬੀਬੁਲ ਬਕਾ ਦੇ ਨਾਂ ਨਾਲ ਰਿਸਰਚ ਕਰੀਏ ਤੇ ਪਤਾ ਚੱਲ ਜਾਂਦਾ ਹੈ ਕਿ ਉਹਨਾਂ ਦਾ ਅਸਲ ਨਾਮ ਜਿਹੜਾ ਵੇ ਉਹ ਕੈਸ ਬਿਨ ਅਬਦੁਲ ਮਸੀਹ ਮਿਲ ਜਾਏਗਾ। ਪਿਓ ਨੇ ਵੀ ਚਰਚ ਛੱਡ ਦਿੱਤਾ ਸੀ ਤੇ ਪੁੱਤਰ ਨੇ ਵੀ ਇਹੋ ਹੀ ਕੰਮ ਕੀਤਾ, ਉਹਨੇ ਵੀ ਚਰਚ ਨੂੰ ਛੋੜ ਦਿੱਤਾ। ਬਾਪ ਨੇ ਵੀ ਇੰਨਾ ਵੱਡਾ ਅਹੁਦਾ ਜਿਹੜਾ ਸੀ ਉਹ ਕੁਰਬਾਨ ਕਰ ਦਿੱਤਾ ਤੇ ਬੇਟੇ ਨੇ ਵੀ ਆਪਣਾ ਜਿਹੜਾ ਅਹੁਦਾ ਸੀ ਉਹ ਛੱਡ ਦਿੱਤਾ, ਪਰ ਮੁਸਲਮਾਨ ਨਹੀਂ ਹੋਏ। ਨੇਟਿਵਿਟੀ ਚਰਚ ਜਿੱਥੇ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਦੁਨੀਆ ਦੇ ਵਿੱਚ ਤਸ਼ਰੀਫ ਲਿਆਏ ਉੱਥੇ ਚਲੇ ਗਏ। ਉਸ ਚਰਚ ਦੇ ਵਿੱਚ ਨਬੀ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਦੀ ਮੁਹੱਬਤ ਦੇ ਵਿੱਚ ਦੀਵਾਨਾ ਵਾਰ ਉਹਨਾਂ ਦੇ ਵਫਾਦਾਰ ਸਨ। 20 ਸਾਲ ਤੱਕ ਉਸੇ ਹੀ ਜਗ੍ਹਾ ਦੇ ਉੱਤੇ ਉਹਨਾਂ ਨੇ ਉਹ ਟਾਈਮ ਗੁਜ਼ਾਰਿਆ ਤੇ ਬਹੁਤ ਨਾਮ ਕਮਾਇਆ। ਬੈਤੁਲਹਮ, ਫਲਸਤੀਨ, ਮਿਸਰ, ਇਰਾਕ ਦੀ ਸਰਜ਼ਮੀਨ ਦੇ ਵਿੱਚ ਉਹਨਾਂ ਦੇ ਨਾਂ ਦੀ ਸ਼ੋਹਰਤ ਬੁਲੰਦੀਆਂ ਦੇ ਉੱਤੇ ਸੀ। ਉਹਨਾਂ ਦੇ ਪਾਏ ਦਾ ਸਰਜਨ ਉਸ ਰੂਏ ਜ਼ਮੀਨ ਤੇ ਦੇਖਿਆ ਹੀ ਨਹੀਂ ਸੀ ਕਿਸੇ ਨੇ, ਲੇਕਿਨ ਬੈਠੇ ਅਕਸਰ ਰੋਂਦੇ ਰਹਿੰਦੇ ਸਨ। ਉਹਦੀ ਇੱਕ ਵਜ੍ਹਾ ਸੀ, ਉਹਨਾਂ ਦੇ ਰੋਣ ਦੀਆਂ ਜਿਹੜੀਆਂ 2 ਵਜ੍ਹਾ ਬਣ ਗਈਆਂ ਸਨ। ਇੱਕ ਤੇ ਪਿਓ ਦੇ ਨਾਲ ਕੀਤੀ ਹੋਈ ਜ਼ਿਆਦਤੀ ਤੇ ਦੂਜਾ ਉਹਦੇ ਬਾਅਦ ਉਹਨਾਂ ਨੂੰ ਨਾ ਦੁਬਾਰਾ ਉਹ ਦੁਆ ਮੰਗਣ ਦੇ ਬਾਵਜੂਦ ਜਨਾਬ ਈਸਾ ਅਲੈਹਿਸਸਲਾਤੁ ਵਸਲਾਮ ਦਾ ਦੀਦਾਰ ਨਹੀਂ ਸੀ ਹੋ ਰਿਹਾ। 20 ਸਾਲ ਤੱਕ ਉਹਨਾਂ ਨੂੰ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਦਾ ਦੀਦਾਰ ਨਹੀਂ ਹੋਇਆ ਕਿ ਅਚਾਨਕ ਨੈਟੀਵਿਟੀ ਚਰਚ ਦੇ ਵਿੱਚ ਉਹਨਾਂ ਨੂੰ ਦੁਆ ਪੜ੍ਹਨ ਤੋਂ ਬਾਅਦ ਜਨਾਬ ਈਸਾ ਅਲੈਹਿਸਸਲਾਤੁ ਵਸਲਾਮ ਇਬਨ ਮਰੀਮ ਸਲਾਮੁੱਲਾਹ ਅਲੈਹਾ ਦੀ ਜ਼ਿਆਰਤ ਹੋ ਗਈ। ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਨੇ ਫਰਮਾਇਆ, ਕੈਸ ਤੈਨੂੰ ਯਾਦ ਹੈ ਕਿ ਤੇਰੇ ਬਾਪ ਨੇ ਤੈਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਿਸ਼ਾਰਤ ਸੁਣਾਈ ਸੀ ਕਿ ਤੈਨੂੰ ਇੱਕ ਐਸੀ ਇੱਜ਼ਤ ਮਿਲੇਗੀ ਜੋ ਬਹੁਤ ਕਮ ਲੋਕਾਂ ਦੇ ਨਸੀਬਾਂ ਦੇ ਵਿੱਚ ਹੈ। ਕੈਸ ਨੇ ਕਿਹਾ, ਜੀ ਮੈਨੂੰ ਯਾਦ ਹੈ। ਉਹ ਵਕਤ ਆਪ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਨੇ ਫਰਮਾਇਆ ਕਿ ਉਹ ਵਕਤ ਕਰੀਬ ਹੈ ਤੇ ਹੁਣ ਤੂੰ ਇੱਥੋਂ ਨਿਕਲ ਤੇ ਸ਼ਾਮ ਚਲਾ ਜਾ। ਟ੍ਰੇਨੀਟੀਅਨ ਇਸਲਾਮ ਕਿਤਾਬ ਦੇ ਵਿੱਚ ਇਹ ਵਾਕਿਆ ਮੌਜੂਦ ਹੈ। ਇਸ ਕਿਤਾਬ ਦੇ ਵਿੱਚ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਨਾਂ ਦਾ ਤਾਲੁਕ ਤੇ ਇਹਦੇ ਉੱਤੇ ਬੜੀ ਤਫਸੀਲੀ ਮਾਲੂਮਾਤ ਦਰਜ ਨੇ। ਆਕਸਫੋਰਡ ਜਾਂ ਕੈਂਬਰਿਜ ਯੂਨੀਵਰਸਿਟੀ ਤੋਂ ਇਹ ਕਿਤਾਬ ਛਪੀ ਹੈ। ਰੋਜ਼ਾਤੁਲ ਮਜ਼ਲੂਮੀਨ ਬੜੀ ਮਸ਼ਹੂਰ ਕਿਤਾਬ ਹੈ। ਰਿਆਜ਼ੁਲ ਕੁਦਸ ਦੀ ਜਿਲਦ ਨੰਬਰ 2 ਦੇ ਵਿੱਚ ਵੀ ਇਹ ਵਾਕਿਆ ਮੌਜੂਦ ਹੈ। ਔਰ ਹਮੀਦ ਇਬਨ ਮੁਸਲਮ ਨੇ ਵੀ ਆਪਣੇ ਖਤਾਂ ਦੇ ਵਿੱਚ ਜਨਾਬੇ ਕੈਸ ਤੇ ਇਬਨ ਅਬਦੁਲ ਮਸੀਹ ਦਾ ਕਰਬਲਾ ਦੇ ਵਿੱਚ ਮੌਜੂਦ ਹੋਣਾ ਲਿਖਿਆ ਹੋਇਆ ਹੈ। ਕਰਤਬਾ ਯੂਨੀਵਰਸਿਟੀ ਤੋਂ ਇੱਕ ਕਿਤਾਬ ਲੈਜੈਂਡ ਵਾਰਿਸੇ ਕਰਬਲਾ
ਜਿਹੜੀ ਹੁਣ ਮਾਰਕੀਟ ਦੇ ਵਿੱਚ ਮੌਜੂਦ ਨਹੀਂ ਹੈ, ਕਿਉਂਕਿ ਸਾਡੇ ਵਾਸਤੇ ਹਜ਼ਰਤ ਇਮਾਮ ਹੁਸੈਨ अलैहिस्सलातो वस्सलाम ਦੀ ਜ਼ਾਤ ਪਾਕ ਕਿਤਨੀ ਅਹਿਮ ਹੈ ਇਹ ਤੇ ਅਸੀਂ ਜਾਣਦੇ ਹਾਂ ਨਾ। ਪਰ ਕਰਤਬਾ ਯੂਨੀਵਰਸਿਟੀ ਵਾਲਿਆਂ ਵਾਸਤੇ ਤੇ ਇੱਕ ਰਿਸਰਚ ਪੇਪਰ ਸੀ, ਉਹਨਾਂ ਨੇ ਇਹਨੂੰ ਦੁਬਾਰਾ ਛਾਪਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਅਗਰ ਕੋਈ ਵੀ ਹਜ਼ਰਤ ਇਮਾਮ ਹੁਸੈਨ अलैहिस्सलातो वस्सलाम ਦੇ ਨਾਲ ਬੜੀ ਮੁਹੱਬਤ ਕਰਨ ਵਾਲਾ ਅਗਰ ਇੰਨਾ ਹੌਸਲਾ ਰੱਖਦਾ ਹੋਵੇ ਕਿ ਉਹ ਇੱਥੇ ਜਾਏ ਤੇ ਉੱਥੇ ਕਰਤਬਾ ਯੂਨੀਵਰਸਿਟੀ ਦੇ ਵਿੱਚੋਂ ਉਹ ਉਹਨਾਂ ਪੇਪਰਾਂ ਦੀ ਕਾਪੀਆਂ ਲੈ ਕੇ ਤੇ ਇੱਥੇ ਆ ਕੇ ਉਹਨੂੰ ਦੁਬਾਰਾ ਛਪਵਾ ਕੇ ਇਹ ਨੇਕ ਕੰਮ ਕਰ ਸਕਦਾ। ਬਹਰਹਾਲ ਦਮਿਸ਼ਕ ਜਨਾਬੇ ਕੈਸ ਪਹੁੰਚਦੇ ਨੇ ਤੇ ਉੱਥੇ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਸਨ। ਹੁਣ ਜਨਾਬੇ ਕੈਸ ਨੂੰ ਹਜ਼ਰਤ ਈਸਾ अलैहिस्सलातो वस्सलाम ਦੀ ਤਰਫੋਂ ਹੁਕਮ ਮਿਲਦਾ ਕਿ ਫੌਜ ਦੇ ਨਾਲ ਚਲੇ ਜਾਓ। ਜਨਾਬੇ ਕੈਸ ਇਸਲਾਮ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ, ਨਾ ਉਹਨਾਂ ਨੂੰ ਕੋਈ ਜਾਣਨ ਦੀ ਦਿਲਚਸਪੀ ਹੈ। ਉਹ ਸਿਰਫ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਘਰ ਦੇ 4 ਅਫਰਾਦ ਦੇ ਨਾਵਾਂ ਤੋਂ ਸਿਵਾ, ਉਹ ਵੀ ਜਿਹੜੇ ਉਹਨਾਂ ਦੇ ਬਾਪ ਨੇ ਉਹਨਾਂ ਨੂੰ ਦੱਸੇ ਸਨ, ਹੋਰ ਕੁਝ ਨਹੀਂ ਜਾਣਦੇ। ਉਹ ਇੱਕ ਸਰਜਨ ਦੇ ਤੌਰ 'ਤੇ ਫੌਜ ਵਿੱਚ ਸ਼ਾਮਲ ਹੋ ਜਾਂਦੇ ਨੇ। ਹੁਣ ਦਮਿਸ਼ਕ ਦੀ ਫੌਜ ਦੇ ਵਾਸਤੇ ਇੱਕ ਇੰਨੇ ਵੱਡੇ ਸਰਜਨ ਦਾ ਨਾਲ ਹੋਣਾ ਬੜੀ ਵੱਡੀ ਗੱਲ ਸੀ। ਜਿਸ ਵਕਤ ਆਪ ਦਮਿਸ਼ਕ ਦੀ ਫੌਜ ਦੇ ਨਾਲ ਕੂਫੇ ਪਹੁੰਚੇ ਤੇ ਉੱਥੇ ਜਨਾਬੇ ਮੁਸਲਿਮ ਬਿਨ ਅਕੀਲ ਨੂੰ ਦੀ ਸ਼ਹਾਦਤ ਹੋ ਚੁੱਕੀ ਸੀ। ਉਹਨਾਂ ਦਾ ਸਿਰ ਕੱਟ ਕੇ ਦਮਿਸ਼ਕ ਦੇ ਦਰਵਾਜ਼ੇ 'ਤੇ ਲਟਕਾਇਆ ਹੋਇਆ ਸੀ ਤੇ ਜਿਸਮੇ ਅਤਹਰ ਦੀ ਪਾਮਾਲੀ ਜਿਹੜੀ ਹੈ ਗਲੀਆਂ ਦੇ ਵਿੱਚ ਅਵਾਰਾ ਮਜ਼ਾਦ ਲੜਕੀਆਂ ਮੁੰਡੇ ਜਿਹੜੇ ਸਨ ਨਾ ਉਹ ਕਰਦੇ ਫਿਰ ਰਹੇ ਸਨ। ਤੇ ਉਹ ਸੋਚਣ ਲੱਗ ਗਏ ਕਿ ਕੌਣ ਲੋਕ ਨੇ ਜਿਹੜੇ ਲਾਸ਼ਾਂ ਦੀ ਬੇਹੁਰਮਤੀ ਕਰਦੇ ਨੇ। ਇਹਨਾਂ ਦੇ ਅੰਦਰ ਇਸ ਕਦਰ ਗਲੀਜ਼ ਕੌਮ ਹੈ ਅੰਦਰੋਂ, ਔਰ ਇਹ ਕਿਸ ਤਰ੍ਹਾਂ ਆਪਣੇ ਜਿਹੜੇ ਨੇ ਮਈਤਾਂ ਜਿਹੜੀਆਂ ਨੇ ਇਹ ਉਹਨਾਂ ਦਾ ਵੀ ਹਯਾ ਨਹੀਂ ਕਰਦੇ ਔਰ ਇਸ ਤਰ੍ਹਾਂ ਉਹਨਾਂ ਨੂੰ ਪਾਮਾਲ ਕਰਦੇ ਨੇ। ਇਸ ਤਰ੍ਹਾਂ ਇਹਨਾਂ ਦੇ ਵਿੱਚ ਦਿਲ ਦੇ ਵਿੱਚ ਨਾ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ। ਪਰ ਦੂਸਰੀ ਤਰਫ ਹਜ਼ਰਤ ਈਸਾ अलैहिस्सलातो वस्सलाम ਦਾ ਹੁਕਮ ਜਿਹੜਾ ਸੀ ਉਹ ਇੱਕ ਅਜੀਬ ਗਰੀਬ ਕਿਸਮ ਦੀ ਕਸ਼ਮਕਸ਼ ਦੇ ਵਿੱਚ ਮੁਬਤਲਾ ਸਨ। ਉਹਨਾਂ ਨੂੰ ਰਸਤੇ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਸੀ ਉਹ ਇੱਥੇ ਬੜੇ ਪਰੇਸ਼ਾਨ ਸਨ। ਹੁਣ ਇੱਥੇ ਪਰੇਸ਼ਾਨੀ ਦੇ ਵਿੱਚ ਰੋਜ਼ਾਨਾ ਦੁਆ ਵੀ ਪੜ੍ਹ ਰਹੇ ਨੇ ਲੇਕਿਨ ਇਸ਼ਾਰਾ ਨਹੀਂ ਹੋ ਰਿਹਾ। ਫਿਰ ਇੱਕ ਦਿਨ ਅਚਾਨਕ ਹੀ ਉਹਨਾਂ ਨੂੰ ਹਜ਼ਰਤ ਈਸਾ अलैहिस्सलातो वस्सलाम ਦੀ ਬਿਸ਼ਾਰਤ ਹੋ ਜਾਂਦੀ ਹੈ ਤੇ ਉਹ ਨਾ ਉਹਨਾਂ ਨੂੰ ਹੁਕਮ ਦਿੰਦੇ ਨੇ ਕਿ ਤੂੰ ਇਹਨਾਂ ਲੋਕਾਂ ਦੇ ਨਾਲ ਇਰਾਕ ਜਾ, ਤੇਰੀ ਦੁਆ ਦਾ ਜਿਹੜਾ ਸਮਰ ਹੈ ਉਹ ਤੁਹਾਨੂੰ ਉੱਥੇ ਮਿਲ ਜਾਏਗਾ। ਅਗਲੇ ਸੈਸ਼ਨ ਦੇ ਵਿੱਚ ਇਹਦੀ ਤੇ ਤਫਸੀਲ ਦੀ ਗੱਲ ਕਰਾਂਗੇ इंशा अल्लाह ताला। सदकल्लाहुल अज़ीम। जो फरमाया मेरे रब ने वो सच है तो मैं उहदे ते ईमान लियांदा।